दरबार साहब करतारपुर दर्शन दीदार करने लिए तो बहुत लोग आ रहे हैं, ਇੱਥੇ ਆਉਂਦੇ ਆ ਦਰਸ਼ਨ ਦੀਦਾਰ ਕਰਕੇ ਮੱਥਾ ਟੇਕ ਕੇ ਵਾਪਸ ਜਾਂਦੇ ਆ। ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਅੱਛਾ ਇਹ ਦੱਸੋ, ਪਹਿਲੇ ਤਾਂ ਆਪਣਾ ਨਾਮ ਦੱਸੋ ਜੀ ਤੁਸੀਂ। ਸਾਡਾ ਨਾਮ ਜੀ ਭਾਈ ਧਰਮ ਸਿੰਘ ਜੀ। ਅੱਛਾ ਇਹ ਦੱਸੋ ਕਿ ਬਾਬਾ ਜੀ ਦੇ ਜਿਹੜਾ ਪੈਗਾਮ ਆ, ਬਾਬਾ ਜੀ ਦਾ ਜਿਹੜਾ ਸੁਨੇਹਾ ਵਾ, ਬਾਬਾ ਜੀ ਨੇ ਜਿਹੜਾ ਦੁਨੀਆ ਨੂੰ ਇੱਕ ਦੱਸਿਆ ਵਾ, ਉਹਦੇ ਬਾਰੇ 'ਚ ਵੀ ਥੋੜ੍ਹੀ ਜਿਹੀ ਅੱਜ ਗੱਲਬਾਤ ਕਰੋ ਕਿ ਬਾਬਾ ਜੀ ਦਾ ਅਸਲ ਸੁਨੇਹਾ ਜਿਹੜਾ ਸੀ ਉਹ ਕੀ ਸੀ। ਦੇਖੋ ਜੀ, ਬਾਬਾ ਜੀ ਦਾ ਅਸਲ ਸੁਨੇਹਾ ਇਹ ਸੀ ਜਿਹੜਾ ਦੱਸ ਕੇ ਨੇ ਬਾਜਵਾ ਜੀ ਨਾਮ ਜਪੋ, ਮਨ ਛਕੋ ਤਾਂ ਕਿਰਤ ਕਰੋ, ਹਾਂਜੀ, ਤੇ ਗਰੀਬ ਮਾਰ ਨਾ ਕਰੋ, ਤੇ ਸੱਚ ਬੋਲੋ, ਝੂਠ ਨਾ ਬੋਲੋ, ਤੇ ਧਰਮ ਦੀ ਕਮਾਈ ਕਰੋ ਜੀ, ਹਾਂਜੀ। ਇਹ ਬਾਬਾ ਜੀ ਦੇ ਦੇਸ਼ ਨੇ। ਤੇ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਵੰਡ ਚੱਖੋ, ਨਾਮ ਜਪੋ, ਇਹਦੇ ਪਿੱਛੇ ਅਸਲ ਮਕਸਦ ਜਿਹੜਾ ਉਹ ਕੀ ਆ? ਇਹਦੇ ਮਤਲਬ ਅਕਸਰ ਇਹ ਆ ਵੀ ਜਿਹੜਾ ਹੁਣ ਵੰਡ ਛਕ ਜਿਹੜਾ ਹੋ ਗਈ ਆ, ਭਾਈ ਲਾਂਘਾ ਖੁੱਲ੍ਹ ਗਿਆ ਨਾ ਸਾਡਾ, ਇਹ ਵੰਡ ਛਕ ਦੇ ਵਿੱਚ ਆ ਗਿਆ। ਹੁਣ ਅਸੀਂ ਸਾਰੇ ਭਾਈ ਭਾਈਆਂ, ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਨੇ ਜੀ ਭਾਈ ਭਾਈ, ਹਾਂਜੀ। ਤੇ ਮਹਾਰਾਜ ਨੇ ਬੜੀ ਰਹਿਮਤ ਕੀਤੀ ਆ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਜਿਹੜਾ ਕਿ 550 ਸਾਲ ਜਿਹੜੇ ਵਿਛੜੇ ਆ, ਤੇ ਮਹਾਰਾਜ ਨੇ ਮਿਲ ਦਿੱਤੇ ਨੇ। ਤੇ ਕਹਿੰਦੇ ਨੇ ਮੁਸਲਮਾਨ ਮੋਮਦਿਲ ਹੋਵੇ, ਅੰਤਰ ਕੀ ਗੱਤ ਦਿਲ ਤੇ ਧੋਵੇ, ਹਾਂਜੀ। ਹਰ ਇੱਕ ਦੀ ਤਾਰੀਫ ਕੀਤੀ ਆ ਉਸਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਨਾਂ ਨੇ ਕਿਸੇ ਦੇ ਨਾਲ ਮੇਰ ਤੇ ਨਹੀਂ ਰੱਖੀ, ਉਹਨਾਂ ਨੇ ਇੱਕੋ ਆਖਣਾ ਸਾਰਿਆਂ ਨੂੰ ਵੇਖਿਆ ਸਾਧ ਸੰਗਤ, ਕਿਉਂਕਿ ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਮਾਮ ਲੋਕਾਂ ਨੇ ਮੰਨਿਆ। ਵੰਡ ਚੱਖਣ ਵਾਲੀ ਗੱਲ ਹੀ ਕਰ ਰਹੇ ਹੋ ਤੁਸੀਂ। ਤੇ ਇਹ ਜਿਹੜਾ ਗੱਲ ਹੈ ਕਿ ਜੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਹਰ ਸ਼ੈ ਤੋਂ ਪਹਿਲੇ ਤੇ ਢਿੱਡ ਭਰਨਾ ਹੀ ਆ, ਲੁਕਾਈ ਦਾ ਜਿਹੜਾ ਢਿੱਡ ਭਰਨਾ, ਪਰ ਬਾਬਾ ਜੀ ਦਾ ਵੀ ਇਹੀ ਸੁਨੇਹਾ ਸੀ। ਹਾਂਜੀ ਹਾਂਜੀ, ਕਬੀਰ ਸਾਹਿਬ ਜੀ ਦਾ ਬਣ ਚਾਹੁੰਦਾ ਹੈ, ਭੁੱਖੇ ਭਗਤ ਨਾ ਕੀਜੇ ਤੇ ਮਾਲਾ ਆਪਣੀ ਲੀਜੇ, ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਤੇ ਦਿਨੇ ਫੇਰ ਖੜੀ ਸਾਧ ਸੰਗਤ। ਜਿਹੜਾ ਤੁਸੀਂ ਕਹਿੰਦੇ ਹੋ ਪੇਟ ਵਿੱਚ ਨਹੀਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਵਾਹ ਜੀ। ਤੇ ਕਿੱਥੋਂ ਆਏ ਤੁਸੀਂ? ਅਸੀਂ ਜ਼ਿਲ੍ਹਾ ਸੰਗਰੂਰ ਜੀ। ਅੱਛਾ, ਬਾਬਾ ਜੀ ਦਾ ਜਿਹੜਾ ਇੱਕ ਸੁਨੇਹਾ ਹੈ, ਮੈਸੇਜ ਹੈ ਉਹਨਾਂ ਦਾ ਬੁਨਿਆਦੀ, ਵੰਡ ਚੱਖਣ ਵਾਲਾ, ਕਿਰਤ ਕਰਨ ਵਾਲਾ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰੋ। ਇਹਦੇ ਪਿੱਛੇ ਬੇਸਿਕਲੀ ਬਾਬਾ ਜੀ ਦਾ ਕੀ ਥੀਮ ਸੀ, ਕੀ ਮਕਸਦ ਸੀ? ਇਹ ਜੀ ਸਾਰੇ ਰਲ ਕੇ ਵੰਡ ਕੇ ਛਕੋ ਤੇ ਨਾਮ ਜਪੋ, ਸਾਰੇ ਰਲ ਕੇ ਪਰਮਾਤਮਾ ਨੂੰ ਯਾਦ ਕਰੋ ਸਾਰੇ। ਤੇ ਇਹ ਸੁਨੇਹਾ ਜੀ, ਸਾਰੇ ਰਲ ਕੇ ਰਹੋ ਤੇ ਵਧੀਆ ਸਾਰਿਆਂ ਦਾ ਪਿਆਰ ਰਹੇ ਆਪੇ 'ਚ, ਤੇ ਸਾਰਾ ਪੰਜਾਬ ਜਿਵੇਂ ਆਪਣਾ ਹੋਰ ਇਕੱਠਾ ਹੋਵੇ, ਤੇ ਸੋਹਣੀ ਸੋਹਣੀ ਵਧੀਆ ਗੱਲ ਹੋਵੇ, ਇੱਕ ਦੂਜੇ ਨੂੰ ਮਿਲਦੇ ਰਹੀਏ, ਤੇ ਮਨ ਨੂੰ ਸ਼ਾਂਤੀ ਰਹੇ ਸਾਰਿਆਂ ਦੀ ਨੂੰ। ਤੇ ਇਸ ਗੱਲ ਹੋਣੀ ਚਾਹੀਦੀ ਹੈ। ਸਾਰੇ ਇੱਕੋ ਹੀ ਨੇ ਜੀ, ਰੱਬ ਪਰਮਾਤਮਾ ਦੇ ਜੀ ਨੇ, ਜਿਹੜੇ ਸਾਰੇ ਇੱਕ ਨੇ, ਇੱਕੋ ਓਮਕਾਰ ਦਾ ਹੀ ਮਤਲਬ ਜੀ, ਸਾਰੀ ਇੱਕੋ ਹੀ ਸਾਰਾ ਜੋ ਵੀ ਇਨਸਾਨ ਹੈ ਸਭ ਦਾ। ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਤੇ ਫਿਰ ਸੰਗਤ ਦਾ ਦੇਸ਼ ਦਿੱਤਾ ਸੀ। ਕਿਉਂ? ਪੰਗਤ ਦੇ ਵਿੱਚ ਊਚ ਨੀਚ ਦਾ ਕੋਈ ਫਰਕ ਨਹੀਂ ਸੀ ਰਹਿੰਦਾ, ਸਾਰੇ ਇੱਕ ਸਮਾਨ ਸਮਝੇ ਜਾਂਦੇ ਸੀ, ਰਾਓ ਰੰਗ ਜਾਣੀ ਕਿ ਇੱਕ ਸਮਾਨ ਸੀ, ਸਾਰੇ ਗਰੀਬ ਵੀ ਤੇ ਅਮੀਰ ਵੀ ਉਸੇ ਪੰਜ 'ਚ ਪੈ ਕੇ ਪ੍ਰਸ਼ਾਦਾ ਛਕਦੇ ਸਨ। ਅਗਰ ਬਾਦਸ਼ਾਹ ਵੀ ਆਇਆ ਸੀ, ਉਸ ਨੂੰ ਵੀ ਆਖਿਆ ਵੀ ਪਹਿਲਾਂ ਪੰਜ 'ਚੋਂ ਪ੍ਰਸ਼ਾਦਾ ਛਕੋ ਤੇ ਫਿਰ ਗੁਰੂ ਮਹਾਰਾਜ ਦੇ ਦਰਸ਼ਨ ਹੋਣਗੇ। ਜਦੋਂ ਅਗਰ ਬਾਦਸ਼ਾਹ ਨੇ ਪੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ, ਐਸਾ ਆਨੰਦ ਹੋਇਆ ਵੀ 36 ਪ੍ਰਕਾਰ ਦੇ ਜਿਹੜੇ ਪਦਾਰਥ ਸੀ ਉਹ ਵੀ ਮਾਤ ਪਾ ਦਿੱਤੇ, ਤੇ ਐਸੇ ਦਿਆਲ ਹੋਏ, ਕਹਿਣ ਲੱਗੇ ਮੈਂ ਕੋਈ ਨਾ ਮੈਂ ਵੀ ਦੇਣਾ ਚਾਹੁੰਦਾ ਵਾਂ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਇੱਥੇ ਸੰਗਤਾਂ ਆਉਂਦੀਆਂ ਨੇ, ਸੰਗਤਾਂ ਲਿਆਉਂਦੀਆਂ ਨੇ, ਸੰਗਤਾਂ ਛਕਦੀਆਂ ਛਕਾਉਂਦੀਆਂ ਨੇ। ਫੇਰ ਕੀ ਹੋਇਆ? ਕਹਿਣ ਲੱਗੇ ਵੀ ਧੀਆਂ ਸਾਰਿਆਂ ਦੀਆਂ ਸਾਂਝੀਆਂ ਨੇ। ਤਾਂ ਅਗਰ ਬਾਦਸ਼ਾਹ ਜੀ ਨੇ ਬੀਬੀ ਭਾਨੀ ਦੇ ਨਾਂ 24 ਪਰਗਨੇ ਜਿਹੜੀ ਜ਼ਮੀਨ ਸੀ ਸੋਰਸੇ ਚਬਾਲ ਬੀਬੀ ਭਾਨੀ ਜੀ ਦੇ ਨਾਂ ਲਾਤੀ, ਜਿਹਨੂੰ ਕਿ ਅੱਜ ਕੱਲ੍ਹ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਕਿਹਾ ਜਾਂਦਾ ਹੈ। ਇਹ ਸਾਧ ਸੰਗਤ ਜੀ ਪਹਿਲਾਂ ਪੰਗਤ ਹੈ ਤੇ ਫਿਰ ਸੰਗਤ ਦਾ ਨਾਰਾ ਇਸੇ ਕਰਕੇ ਦਿੱਤਾ ਹੈ ਕਿ ਊਚ ਨੀਚ ਦਾ ਕੋਈ ਫਰਕ ਨਾ ਰਹੇ। ਗੱਲ ਇਹੀ ਹੈ, ਬਾਬਾ ਜੀ ਦਾ ਇੱਕੋ ਹੀ ਜਿਹੜਾ ਮੈਸੇਜ ਆ, ਸਭ ਤੋਂ ਵੱਡੀ ਗੱਲ ਉਹੀ ਆ, ਸਭ ਤੋਂ ਵੱਡਾ ਸੁਨੇਹਾ ਵੀ ਬਾਬਾ ਜੀ ਦਾ ਉਹੀ ਆ, ਤਾਲੀਮਾਤ ਵੀ ਬਾਬਾ ਜੀ ਦੀਆਂ ਉਹੀ ਆ ਕਿ ਜਿਹੜਾ ਊਚ ਨੀਚ ਖਤਮ ਕਰਕੇ ਸਾਰਿਆਂ ਨੂੰ ਇਕੱਠੇ ਕਰਨਾ, ਲੁਕਾਈ ਨੂੰ ਇੱਕੋ ਜਿਹਾ ਕਰਨਾ ਤੇ ਵੰਡ ਚੱਖਣਾ, ਸਾਰਿਆਂ ਨੂੰ ਇਕੱਠੇ ਬਿਠਾਉਣਾ, ਇਹੀ ਬਾਬਾ ਜੀ ਦਾ ਮਜ਼ਹਬ ਸੀ, ਇਹੀ ਬਾਬਾ ਜੀ ਦਾ ਰਿਲੀਜਨ ਸੀ, ਇਹੀ ਬਾਬਾ ਜੀ ਦਾ ਮੈਸੇਜ ਸੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਹਰ ਕੋਈ ਚਾੜਾ ਕਿਰਤ ਕਰਦਾ, ਢਿੱਡ ਦੇ ਸਾਰੇ ਤੰਦੇ, ਸਾਰੇ ਇੱਕ ਨੂਰ ਤੇ ਮਹਾਰਾਜ ਨੇ ਤੇ ਆਪ ਵੰਡੀਆਂ ਪਾ ਰਹੀਆਂ ਨੇ। ਆ ਜੀ ਫਲਾਣੇ ਥਾਂ ਦਾ, ਟਮਕਾਣੇ ਥਾਂ ਦਾ, ਮਹਾਰਾਜ ਨੇ ਕੋਈ